ਜੀ ਹਾਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਔਰ ਜੀ ਗੱਲਬਾਤ ਕਰਦੇ ਹਾਂ ਕੁਝ ਜੋ ਕੁਛ ਵਾਪਰ ਰਿਹਾ ਜਾਂ ਵਾਪਰਿਆ ਪਿਛਲੇ ਕੁਝ ਘੰਟਿਆਂ ਦੇ ਦੌਰਾਨ। ਜੀ ਜਿਸ ਤਰੀਕੇ ਦੇ ਨਾਲ ਮੁਲਕ ਦੇ ਵਿੱਚ ਐਜੀਟੇਸ਼ਨ ਹੋ ਰਹੀਆਂ ਨੇ, ਲਗਾਤਾਰ ਵਿਰੋਧ ਹੋ ਰਿਹਾ, ਉੱਥੋਂ ਯੂ ਟਰਨ ਜਿਹੜਾ ਉਹ ਪ੍ਰਤੀਤ ਹੋ ਰਿਹਾ ਕੇਂਦਰ ਵਾਲੀ ਜਿਹੜੀ ਸਰਕਾਰ ਦਾ। ਬੇਸ਼ੱਕ ਪਾਰਲੀਮੈਂਟ ਦੇ ਵਿੱਚ ਬਾਰ-ਬਾਰ ਇਹ ਗੱਲ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਆਖੀ ਗਈ ਕਿ NRC ਜਿਹੜੀ ਹੈ ਉਹ ਸਮੁੱਚੇ ਮੁਲਕ ਭਰ ਦੇ ਵਿੱਚ ਲਾਗੂ ਹੋ ਰਹੀ ਆ, ਜਦੋਂ ਕਿ ਇਹਦੇ ਉੱਤੇ ਯੂ ਟਰਨ ਜਿਹੜਾ ਦੀ ਉਹ ਪ੍ਰਧਾਨ ਮੰਤਰੀ ਮਾਰਦੇ ਜਿਹੜਾ ਦੀ ਉਹ ਦਿਸੇ। ਜਿਹੜੀ ਇੱਕ ਧੰਨਵਾਦ ਰੈਲੀ ਕੀਤੀ ਗਈ ਰਾਮਲੀਲਾ ਮੈਦਾਨ ਦੇ ਵਿੱਚ, ਉਹਨਾਂ ਨੇ ਇਹਦੇ ਵਿੱਚ ਪ੍ਰਦਰਸ਼ਨਾਂ ਤੇ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦੇ ਜਵਾਬ ਦੇ ਵਿੱਚ ਕਾਂਗਰਸ ਤੇ ਬਾਕੀ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਜਿਹੜੇ ਦੀ ਉਹ ਲਾਏ। ਇਹ ਕਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਝੂਠੀਆਂ ਅਫਵਾਹਾਂ ਫੈਲਾ ਕੇ ਹਿੰਸਾ ਨੂੰ ਸ਼ਹਿ ਦਿੱਤੀ ਜਾ ਰਹੀ ਆ। ਇਹ ਵੀ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਗੁੰਮਰਾਹ ਕੀਤਾ ਜਾ ਰਿਹਾ। NRC ਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਦੇ ਨਿਯਮ ਜਿਹੜੇ ਸੀ ਇਹਨਾਂ ਨੂੰ ਅਜੇ ਤੱਕ ਕੈਬਨਿਟ ਨੇ ਤਿਆਰ ਹੀ ਨਹੀਂ ਕੀਤਾ ਤੇ ਇਹਦੇ ਬਾਰੇ ਝੂਠਾ ਪ੍ਰਚਾਰ ਜਿਹੜਾ ਦੀ ਉਹ ਕੀਤਾ ਜਾ ਰਿਹਾ। ਇਹ ਵੀ ਕਿਹਾ ਕਿ ਕਾਂਗਰਸ ਤੇ ਸ਼ਹਿਰੀ ਨਕਸਲੀ ਇਹ ਝੂਠ ਫੈਲਾ ਰਹੇ ਆ ਕਿ ਮੁਸਲਮਾਨਾਂ ਨੂੰ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਜਿਹੜਾ ਦੀ ਉਹ ਭੇਜਿਆ ਜਾਊਗਾ। ਇਹ ਯੂ ਟਰਨ ਹੈ ਪ੍ਰਧਾਨ ਮੰਤਰੀ ਹੋਰਾਂ ਦਾ ਜਾਂ ਕੇਂਦਰ ਦੀ ਸਰਕਾਰ ਦਾ, ਕਿਉਂਕਿ ਕੇਂਦਰ ਦੀ ਸਰਕਾਰ ਨੇ ਸ਼ਾਇਦ ਇਹ ਸਮਝਿਆ ਸੀਗਾ ਕਿ ਜਿਹੜਾ ਵੀ ਉਹ ਫੈਸਲਾ ਲਿਆਊਗੀ ਉਹਨੂੰ ਬਹੁਮਤ ਹੈ ਤੇ ਕਿਸੇ ਨੇ ਇੱਥੇ ਬੋਲਣਾ ਨਹੀਂ। ਜਿਹੜੇ ਤਰੀਕੇ ਦੇ ਨਾਲ ਇਹਦਾ ਵਿਰੋਧ ਹੋਇਆ ਔਰ ਲਗਾਤਾਰ ਇਹਦਾ ਵਿਰੋਧ ਹੋ ਰਿਹਾ, ਉੱਥੋਂ ਪ੍ਰਧਾਨ ਮੰਤਰੀ ਹੋਰਾਂ ਨੂੰ ਇਹ ਬਿਆਨ ਦੇਣ ਦੇ ਵਾਸਤੇ ਮਜਬੂਰ ਜਿਹੜਾ ਦੀ ਉਹ ਹੋਣਾ ਪਿਆ। ਅਜੇ ਤੱਕ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਪੁਲਿਸ ਜਿਹੜੀ ਆ ਉਹ ਜ਼ਿਆਦਤੀਆਂ ਕਰ ਰਹੀ ਆ, ਇਸ ਮਸਲੇ ਦੇ ਉੱਤੇ ਕੋਈ ਆਗੂ ਜਿਹੜਾ ਦੀ ਨਹੀਂ ਅਜੇ ਤੱਕ ਬੋਲਿਆ। ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਲਗਾਤਾਰ ਹਮਲੇ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਜਾਰੀ ਰੱਖੇ ਹੋਏ ਆ। ਰਾਹੁਲ ਗਾਂਧੀ ਹੋਰੀ ਜਿਹੜੇ ਆ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਜਿਹੜਾ ਜੀ ਉਹ ਬਰਬਾਦ ਉਹਨਾਂ ਨੇ ਕਰ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਦੋਵੇਂ ਆਗੂ ਬੇਰੁਜ਼ਗਾਰੀ ਤੇ ਆਰਥਿਕਤਾ ਦੀ ਜਿਹੜੀ ਨਾਕਾਮੀ ਆ ਉਹਦੇ ਤੋਂ ਬਚਣ ਦੇ ਵਾਸਤੇ ਨਫ਼ਰਤ ਦੇ ਪਿੱਛੇ ਲੁਕ ਰਹੇ ਨੇ ਜੀ। ਕਾਂਗਰਸ ਆਗੂ ਦੀ ਇਹ ਟਿੱਪਣੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਰੈਲੀ ਤੋਂ ਬਾਅਦ ਜਿਹੜਾ ਜੀ ਆਈ ਹੈ ਔਰ ਬਹੁਤ ਅਹਿਮੀਅਤ ਜਿਹੜੀ ਹੈ ਜੀ ਉਹ ਰੱਖਦੀ ਹੈ। ਵੈਸੇ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਜੀ ਭਾਰਤ ਨੂੰ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਸਮਰਥਨ ਮਿਲਣ ਦਾ ਦਾਅਵਾ ਕੀਤਾ। ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਦੀ ਤਿੱਖੀ ਆਲੋਚਨਾ ਜਿਹੜੀ ਸੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਕੀਤੀ। ਇਸ ਰੈਲੀ ਨੂੰ ਜਿਹੜੀ ਰਾਮਲੀਲਾ ਮੈਦਾਨ ਦੇ ਵਿੱਚ ਹੋਈ, ਇਹਨੂੰ ਦਿੱਲੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਨੇ ਉਹਦੀ ਸ਼ੁਰੂਆਤ ਦੇ ਵਜੋਂ ਵੀ ਲਿਆ ਜਾ ਰਿਹਾ। ਇਸੇ ਕਰਕੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ। ਸੰਭਾਵੀ ਰੂਪ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਇਹ ਚੋਣਾਂ ਨੇ ਫਰਵਰੀ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਦੇ ਵਿੱਚ ਹੋਣ ਦੀ ਜਿਹੜੀ ਉਹ ਸੰਭਾਵਨਾ ਹੈ। ਜੇ ਆਪਾਂ ਜਿਹੜੀਆਂ ਐਜੀਟੇਸ਼ਨਾਂ ਦੀ ਗੱਲ ਜਿਹੜੀ ਦੀ ਉਹ ਕਰੀਏ ਤਾਂ ਇਹ ਲਗਾਤਾਰ ਜਾਰੀ ਨੇ। ਪੰਜਾਬ ਦੀ ਜੇ ਗੱਲ ਕਰੀਏ, ਵੈਸੇ ਦਿੱਲੀ ਦੇ ਵਿੱਚ ਜਾਮੀਆ ਮਿਲਿਆ ਇਸਲਾਮੀਆ ਦੇ ਵਿੱਚ ਜਿਹੜੀ ਜੀ ਉਹ ਵੱਡੀ ਐਜੀਟੇਸ਼ਨ ਇੱਕ ਵਾਰੀ ਫੇਰ ਜਿਹੜੇ ਵਿਦਿਆਰਥੀ ਵਰਗ ਸੀ ਉਹਨਾਂ ਨੇ ਕੀਤੀ। ਰਾਜਸਥਾਨ ਦੇ ਵਿੱਚ ਇੱਕ ਵੱਡਾ ਜਿਹੜੇ ਰੋਸ ਮੁਜ਼ਾਹਰਾ ਸੀਗਾ ਜੀ ਉਹ ਰਾਜਸਥਾਨ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ। ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸੈਂਕੜੇ ਮੁਸਲਿਮ ਔਰਤਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਜੀ ਮਲੇਰਕੋਟਲਾ ਜਿਹੜਾ ਇੱਥੇ ਉਤਰੀਆਂ ਔਰ ਮੁਸਲਿਮ ਮਹਿਲਾ ਐਡਵੋਕੇਟ ਜ਼ਰਕਾ ਜ਼ਾਫਦੀ ਦੇ ਸੱਦੇ ਦੇ ਉੱਤੇ ਜਮਾਇਤੇ ਇਸਲਾਮੀ ਦੀ ਅਗਵਾਈ ਵਾਲੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਣੇ ਅੱਧੀ ਦਰਜਨ ਜਿਹੜੀਆਂ ਬਾਕੀ ਹੋਰ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਮਿਲ ਕੇ ਮਲੇਰਕੋਟਲੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੀਗਾ ਉਹ ਰੋਸ ਮੁਜ਼ਾਹਰਾ ਕੀਤਾ।
ਇਹ ਸਰਹੱਦੀ ਦਰਵਾਜ਼ੇ ਦੇ ਨੇੜੇ ਇਕੱਠੀਆਂ ਹੋਈਆਂ ਔਰ ਸਿਰਫ ਇਹਦੇ ਵਿੱਚ ਔਰਤਾਂ ਜਿਹੜੀਆਂ ਦੀ ਉਹ ਸ਼ਾਮਲ ਸੀਗੀਆਂ। ਇੱਥੇ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੰਗ ਪੱਤਰ ਜਿਹੜਾ ਸੀਗਾ ਜੀ ਉਹ SDM ਨੂੰ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੇ ਦੌਰਾਨ ਇਨਕਲਾਬ ਦੇ ਨਾਰੇ, ਹਿੰਦੂ ਮੁਸਲਿਮ ਸਿੱਖ ਈਸਾਈ ਏਕਤਾ ਜਿੰਦਾਬਾਦ ਤੇ ਮੋਦੀ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਜਿਹੜੇ ਸੀ ਉਹ ਕੀਤੇ ਗਏ। ਇਹਦੇ ਵਿੱਚ ਨਾਗਰਿਕਤਾ ਕਾਨੂੰਨ ਸੋਧ ਦੀ ਤਿੱਖੀ ਆਲੋਚਨਾ ਜਿਹੜੀ ਕੀਤੀ ਗਈ ਔਰ ਤੁਰੰਤ ਵਾਪਸ ਲੈਣ ਦੀ ਗੱਲ ਵੀ ਜਿਹੜੀ ਦੀ ਉਹ ਆਖੀ ਗਈ। ਵੈਸੇ ਜੇ ਓਵਰਆਲ ਗੱਲ ਕਰੀਏ ਤਾਂ ਟਾਵਾਂ ਕੋਈ ਨੌਜਵਾਨ ਜਿਹੜਾ ਦੀ ਉਹ ਵਿਰੋਧ ਦੇ ਵਿੱਚ ਜਿਹੜਾ ਉਹ ਨਜ਼ਰ ਆਉਂਦਾ ਹੈ। ਇਹ ਪੰਜਾਬ ਦੀ ਮੌਜੂਦਾ ਜਿਹੜੀ ਜੀ ਉਹ ਸਥਿਤੀ ਹੈ ਕਿ ਜੇ ਰੋਸ ਮੁਜ਼ਾਹਰੇ ਕਿਤੇ ਹੋ ਰਹੇ ਨੇ ਜਾਂ ਕਿਸਾਨ ਨੇ ਜਿਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਬੇਰੁਜ਼ਗਾਰ ਨੇ, ਉਸ ਤੋਂ ਇਲਾਵਾ ਬਹੁਤੇ ਜਿਹੜੇ ਨੌਜਵਾਨ ਨੇ ਉਹ ਡਾਟਾ ਦੇ ਵਿੱਚ ਜਿਹੜਾ ਜੀ ਉਹ ਉਲਝ ਕੇ ਰਹਿ ਗਏ ਆ, ਜਦੋਂ ਕਿ ਸਮੁੱਚੇ ਮੁਲਕ ਦੇ ਵਿੱਚ ਜਿਹੜੇ ਇਹ ਮੁਜ਼ਾਹਰੇ ਡੇ ਬਾਈ ਡੇ ਤਿੱਖੇ ਹੁੰਦੇ ਤੁਰੇ ਜਿਹੜਾ ਜੀ ਉਹ ਜਾ ਰਹੇ ਨੇ। ਜਦੋਂ ਇਹ ਕਿਉਂ ਹੋ ਰਿਹਾ ਜੀ, ਜੇ ਇਹਦੇ ਅੱਗੋਂ ਜਿਹੜੀ ਗੱਲ ਕਰੀਏ ਤਾਂ ਹਾਲਾਤ ਇਹ ਨੇ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਜੀ ਉਹ ਵਸਾਰ ਦਿੱਤਾ। ਪਿਛਲੇ ਕਈ ਦਹਾਕਿਆਂ ਤੋਂ ਪਰਿਵਾਰ ਦੇ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦਾ ਜਿਹੜਾ ਬੁੱਤ ਸਥਾਪਿਤ ਕਰਨ ਦੀ ਮੰਗ ਅਜੇ ਤੱਕ ਪੂਰੀ ਨਹੀਂ ਹੋ ਸਕੀ। ਇਸ ਵਾਰੀ 4 ਜਨਵਰੀ ਨੂੰ ਉਹਨਾਂ ਦਾ 150ਵਾਂ ਜਨਮ ਦਿਨ ਜਿਹੜਾ ਜੀ ਉਹ ਮਨਾਇਆ ਜਾਊਗਾ। ਪਰਿਵਾਰ ਤੇ ਸਮਰਥਕ ਜਿਹੜੇ ਆ ਉਹ ਸੁੱਤੀ ਹੋਈ ਸਰਕਾਰ ਨੂੰ ਮੁੜ ਕੇ ਜਗਾਉਣ ਦਾ ਯਤਨ ਆਰੰਭ ਜਿਹੜਾ ਜੀ ਉਹ ਕਰਨਗੇ। ਸੋਹਣ ਸਿੰਘ ਭਕਨਾ ਹੋਰਾਂ ਨੇ ਦੇਸ਼ ਦੀ ਆਜ਼ਾਦੀ ਤੇ ਬਾਅਦ ਦੇ ਵਿੱਚ ਲੋਕ ਮੰਗਾਂ ਦੀ ਖਾਤਰ ਕਈ ਵਾਰੀ ਜੇਲ੍ਹਾਂ ਕੱਟੀਆਂ। ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਜਿਹੜਾ ਯੋਗਦਾਨ ਸੀਗਾ ਆਜ਼ਾਦੀ ਦੇ ਵਿੱਚ ਉਹਨੂੰ ਵਸਾਰਿਆ। 1993 ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦਾ ਬੁੱਤ ਲਾਉਣ ਦਾ ਐਲਾਨ ਕੀਤਾ ਸੀਗਾ। ਇਸ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਅਜੇ ਤੱਕ ਇਹ ਮੰਗ ਜਿਹੜੀ ਆ ਉਹ ਪੂਰੀ ਨਹੀਂ ਹੋ ਸਕੀ। ਅੰਮ੍ਰਿਤਸਰ ਅਟਾਰੀ ਜਿਹੜਾ ਹਾਈਵੇ ਆ ਉਹਦੇ ਤੋਂ ਕੋਈ ਕਰੀਬ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਪਿੰਡ ਭਕਨਾ, ਜਿਹੜਾ ਕਿ ਬਾਬਾ ਸੋਹਣ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ। ਇੱਕ ਇੱਥੇ ਜਿਹੜਾ ਬਣਾਇਆ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਪਿੱਲਰ ਜਿਹੜਾ ਔਰ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਨੇ ਪੋਤਰੇ ਤੇ ਪੜਪੋਤਰੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕਦੀ ਵੀ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੂੰ ਸੀਰੀਅਸ ਜਿਹੜਾ ਜੀ ਉਹ ਨਹੀਂ ਲਿਆ, ਜਿਹਦੇ ਕਰਕੇ ਇਹਨਾਂ ਨੂੰ ਵਸਾਰ ਹੀ ਤਕਰੀਬਨ ਜਿਹੜਾ ਜੀ ਉਹ ਦਿੱਤਾ। ਪਿਛਲੀਆਂ ਸਰਕਾਰਾਂ ਦੇ ਵੇਲੇ ਮੌਜੂਦਾ ਸਰਕਾਰਾਂ ਜਿਹੜੀਆਂ ਸੀ ਉਹ ਗੱਲ ਵੀ ਇਸ ਮਸਲੇ ਦੇ ਉੱਤੇ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗਿਆ। ਇਹ ਵੀ ਚਰਚਾ ਜਿਹੜੀ ਜੀ ਚੱਲਦੀ ਰਹੀ ਹੈ। ਸੋਹਣ ਸਿੰਘ ਭਕਨਾ ਦਾ ਬੁੱਤ ਜਿਹੜਾ ਉਹ ਤਿਆਰ ਹੋਇਆ ਪਰ ਸਥਾਪਿਤ ਨਹੀਂ ਹੋ ਸਕਿਆ, ਜਦੋਂ ਕਿ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਹ ਇਸ ਗੱਲ ਦੇ ਉੱਤੇ ਜਿਹੜੀ ਜੀ ਉਹ ਅਗਿਆਨਤਾ ਪ੍ਰਗਟਾਉਂਦੇ ਆ ਕਿ ਕੋਈ ਬੁੱਤ ਜਿਹੜਾ ਜੀ ਉਹ ਤਿਆਰ ਹੋਇਆ, ਮਤਲਬ ਕਿ ਤਿਆਰ ਹੈ ਹੀ ਨਿਗਾ ਜੀ। ਇਹ ਮਹਿਜ਼ ਗੱਲਾਂ ਬਾਤਾਂ ਜਾਂ ਕਾਗਜ਼ਾਂ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਕਹਿ ਲਓ। ਜੇ ਪਿੰਡ ਵਾਲਿਆਂ ਨੂੰ ਅਜਿਹੇ ਜਿਹੜੀਆਂ ਅਹਿਮ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੁਲਕ ਦੀ ਆਜ਼ਾਦੀ ਦੇ ਵਿੱਚ ਏਡਾ ਵੱਡਾ ਰੋਲ ਨਿਭਾਇਆ ਹੋਵੇ, ਇੱਕ ਬੁੱਤ ਦੀ ਖਾਤਰ ਉਹਨਾਂ ਨੂੰ ਬਾਰ-ਬਾਰ ਜਿਹੜਾ ਜੀ ਉਹ ਮੁੱਖ ਮੰਤਰੀਆਂ ਤੱਕ ਅਪਰੋਚ ਕਰਨੀ ਪਏ, ਸਰਕਾਰਾਂ ਤੱਕ ਅਪਰੋਚ ਕਰਨੀ ਪਏ, ਤਾਂ ਇਹ ਇਦੋਂ ਵੱਡੀ ਅਣਗਹਿਲੀ ਜਿਹੜੀ ਕੀ ਹੋ ਸਕਦੀ ਆ। ਇਹਦੇ ਨਾਲ ਹੀ ਜੋੜ ਕੇ ਇਹ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਇਸ ਪਾਸੇ ਵੱਲ ਨੂੰ ਸੋਚਣ ਨੂੰ ਜਿਹੜਾ ਜੀ ਉਹ ਬਿਲਕੁਲ ਹੀ ਅਵੇਸੜੀ ਕਰ ਦਿੱਤੀ ਜਿਹੜਾ ਜੀ ਉਹ ਗਈ ਆ ਕੰਪਲੀਟਲੀ। ਨਸ਼ਿਆਂ ਨੇ ਜਿਸ ਤਰੀਕੇ ਦੇ ਨਾਲ ਉਜਾੜਾ ਕੀਤਾ ਜਾਂ ਜਿਹੜੇ ਘੱਟ ਪੈਸਿਆਂ ਦੇ ਉੱਤੇ ਮਿਲਦਾ ਡਾਟਾ, ਉਹਨੇ ਨਵੀਂ ਪੀੜ੍ਹੀ ਨੂੰ ਜਿਹੜਾ ਉਹ ਟੈਲੀਫੋਨਾਂ ਦੇ ਵਿੱਚ ਹੀ ਉਲਝਾ ਕੇ ਰੱਖ ਦਿੱਤਾ। ਸ਼ਾਇਦ ਹੋ ਸਕਦਾ ਜੇ ਅੱਜ ਬਹੁਤਿਆਂ ਨੂੰ ਪੁੱਛਿਆ ਜਾਵੇ ਤਾਂ ਸੋਹਣ ਸਿੰਘ ਭਕਨਾ ਹੋਰਾਂ ਦੇ ਬਾਰੇ ਦੇ ਵਿੱਚ ਉਹ ਜਾਣਕਾਰੀ ਵੀ ਨਾ ਜਿਹੜੀ ਜੀ ਉਹ ਰੱਖਦੇ ਹੋਣ ਜੀ। ਪਿਛਲੇ ਦਿਨਾਂ ਤੋਂ ਜਿਹੜਾ ਜੀ ਵਾਦ ਵਿਵਾਦ ਦੇ ਵਿੱਚ ਘਰੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਸਿੱਖ ਇਤਿਹਾਸ ਤੇ ਸਿੱਖ ਸ਼ਖਸੀਅਤਾਂ ਪ੍ਰਤੀ ਵਿਵਾਦਤ ਪ੍ਰਚਾਰ ਕੀਤੇ ਜਾਣ ਦੇ ਮਾਮਲੇ ਦੇ ਉੱਤੇ ਜਿਹੜੀ ਅਕਾਲ ਤਖ਼ਤ ਦੇ ਵੱਲੋਂ ਇੱਕ ਵਿਦਵਾਨਾਂ ਦੀ 5 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ, ਉਹਦੇ ਸਾਹਵੇਂ
ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਦੀ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਕੋਈ ਪਹੁੰਚ ਨਹੀਂ ਕੀਤੀ। ਜਿਹੜੀ ਇਹ ਸਬ ਕਮੇਟੀ ਆ ਉਹਦੇ ਵੱਲੋਂ ਹੁਣ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲਿਖੀ ਚਿੱਠੀ ਦੇ ਵਿੱਚ ਪੁੱਛਿਆ ਗਿਆ ਕਿ ਉਹ 5 ਜਨਵਰੀ 2020 ਤੱਕ ਆਪਣੀ ਅਵੇਲੇਬਿਲਿਟੀ ਦੇ ਬਾਰੇ ਦੇ ਵਿੱਚ ਦੱਸਣ। ਕੋਆਰਡੀਨੇਟਰ ਸਬ ਕਮੇਟੀ ਦੇ ਨਾਲ ਸੰਪਰਕ ਕਰਨ ਤਾਂ ਕਿ ਅਗਲੀ ਜਿਹੜੀ ਮੀਟਿੰਗ ਹੈ ਉਹਦੀ ਡੇਟ ਸੈੱਟ ਕੀਤੀ ਜਾਵੇ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਕਾਲ ਤਖਤ ਦੇ ਵੱਲੋਂ 5 ਮੈਂਬਰੀ ਸਬ ਕਮੇਟੀ ਮੂਹਰੇ 22 ਦਸੰਬਰ ਨੂੰ ਪੇਸ਼ ਹੋਣ ਦੇ ਵਾਸਤੇ ਦੂਖ ਨਿਵਾਰਨ ਜਿਹੜਾ ਪਟਿਆਲਾ ਦੇ ਵਿੱਚ ਹੈ ਜੀ ਉੱਥੇ ਪੇਸ਼ ਹੋਣ ਦੇ ਵਾਸਤੇ ਸੁਨੇਹਾ ਜਿਹੜਾ ਦੀ ਉਹ ਲਾਇਆ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਅਕਾਲ ਤਖਤ ਦੇ ਕੋਲੇ ਜਿਹੜੀਆਂ ਜੀ ਕੁਝ ਸ਼ਿਕਾਇਤਾਂ ਪਹੁੰਚੀਆਂ ਨੇ ਕਿ ਉਹ ਸਿੱਖ ਇਤਿਹਾਸ ਤੇ ਸਿੱਖ ਸ਼ਖਸੀਅਤਾਂ ਪ੍ਰਤੀ ਵਿਵਾਦਤ ਪ੍ਰਚਾਰ ਜਿਹੜਾ ਜੀ ਉਹ ਕਰ ਰਹੇ ਨੇ। ਜਿਹੜੇ ਸਿੱਖ ਵਿਦਵਾਨ ਥਾਪੇ ਗਏ ਸੀਗੇ ਪੜਤਾਲ ਕਰਨ ਦੇ ਵਾਸਤੇ ਉਹਦੇ 'ਚ ਡਾਕਟਰ ਗੁਰਮੀਤ ਸਿੰਘ, ਪ੍ਰਭਜੋਤ ਕੌਰ, ਅਮਰਜੀਤ ਸਿੰਘ, ਪਰਮਵੀਰ ਸਿੰਘ ਕੋਆਰਡੀਨੇਟਰ ਤੇ ਚਮਕੌਰ ਸਿੰਘ ਦੇ ਆਧਾਰ ਤੇ ਕਮੇਟੀ ਜਿਹੜੀ ਉਹ ਬਣਾਈ ਗਈ ਸੀਗੀ। ਇਹ ਜਿਹੜੀ ਕਮੇਟੀ ਸੀਗੀ ਇਹ ਦੂਖ ਨਿਵਾਰਨ ਦੇ ਵਿੱਚ ਜ਼ਰੂਰ ਪਹੁੰਚੀ। ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਉਹਨਾਂ ਦੀ ਕਮੇਟੀ ਦੇ ਵੱਲੋਂ ਕਿਸੇ ਨੁਮਾਇੰਦੇ ਨੇ ਜਿਹੜਾ ਜੀ ਉਹ ਸੰਪਰਕ ਨਹੀਂ ਕੀਤਾ। ਹਾਲਾਂਕਿ ਕੁਝ ਦਿਨ ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਇੰਨੀ ਦਿਨੀ ਪ੍ਰਚਾਰ ਦੇ ਵਾਸਤੇ USA ਗਏ ਹੋਏ ਨੇ, ਉਹਨਾਂ ਨੇ ਇੱਕ ਵੀਡੀਓ ਸੁਨੇਹੇ ਦੇ ਰਾਹੀਂ ਇਹ ਜ਼ਰੂਰ ਜਿਹੜਾ ਜੀ ਸਪਸ਼ਟ ਕਰ ਦਿੱਤਾ ਸੀਗਾ ਕਿ ਉਹ ਇਸ ਕਮੇਟੀ ਦੇ ਸਾਹਮਣੇ ਜਿਹੜਾ ਦੀ ਉਹ ਪੇਸ਼ ਨਹੀਂ ਹੋਣਗੇ। ਔਰ ਹੁਣ ਜਿਹੜੀ ਇਹ ਕਮੇਟੀ ਕਹਿੰਦੀ ਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹਨਾਂ ਦੇ ਜਵਾਬ ਦਾ ਜੀ ਉਹ ਹੋਊਗਾ। ਜਿਹੜੀ ਵੀਡੀਓ ਆਈ ਸੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਪੁਜਾਰੀ ਪਰੰਪਰਾ ਦੇ ਪੈਰਾਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਬੈਠਣਗੇ ਤੇ ਅਜੇ ਵੀ ਆਪਣੀ ਕਈਆਂ ਹੋਈਆਂ ਗੱਲਾਂ ਦੇ ਉੱਤੇ ਜਿਹੜਾ ਜੀ ਉਹ ਕਾਇਮ ਨੇ। ਉਧਰ ਇਹ ਵੀ ਪਤਾ ਲੱਗਾ ਹੈ ਕਿ ਕਿਉਂਕਿ ਇਹ ਅਸਲ ਦੇ ਵਿੱਚ ਮਾਮਲਾ ਜਿਹੜਾ ਜੀ ਉਹਨਾਂ ਦਾ ਦਮਦਮੀ ਟਕਸਾਲ ਦੇ ਨਾਲ ਜਿਹੜਾ ਵਿਵਾਦ ਜਿਹਦੇ ਤੇ ਇੱਕ ਵਾਰੀ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਵੀ ਜਿਹੜਾ ਜੀ ਉਹ ਹੋਇਆ ਸੀ, ਇੱਕ ਉਹਨਾਂ ਦੇ ਸਾਥੀ ਦੀ ਮੌਤ ਵੀ ਹੋ ਗਈ ਸੀ ਇਹਦੇ ਵਿੱਚ, ਉਦੋਂ ਤੋਂ ਹੀ ਜਿਹੜਾ ਜੀ ਉਹ ਚੱਲਦਾ ਤੁਰਿਆ ਆ ਰਿਹਾ। ਔਰ UK ਦੀਆਂ ਜਿਹੜੀਆਂ ਜੀ ਕੁਝ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹਨਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜਾ ਪ੍ਰਚਾਰ ਹੈ ਉਹਦੇ ਉੱਤੇ ਰੋਕ ਲਾਉਣ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਆ। ਉਧਰ ਦਮਦਮੀ ਟਕਸਾਲ ਦਾ ਇੱਕ ਜਿਹੜਾ ਬੁਲਾਰਾ ਸਰਚਾਂਦ ਸਿੰਘ ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਜੀ ਉਹ ਵਲੂੰਦਰੀਆਂ ਗਈਆਂ ਨੇ ਤੇ ਉਹਨਾਂ ਨੇ ਇੱਕ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਵੀ ਇਹਦੇ ਵਾਸਤੇ ਜਾਂ ਤਾਂ ਮਾਫੀ ਮੰਗਣ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਫਿਰ ਉਹਨਾਂ ਨੂੰ ਮਾਣਹਾਨੀ ਜਾਂ ਕੇਸ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਜਿਹੜਾ ਜੀ ਉਹ ਪਊਗਾ। ਇਹ ਉਹੀ ਟਕਸਾਲ ਵਾਲਾ ਹੀ ਸਾਰਾ ਜਿਹੜਾ ਜੀ ਉਹ ਮਾਮਲਾ ਅਸਲ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਮਾਮਲਾ ਦੇ ਦਮਦਮੀ ਟਕਸਾਲ ਦੇ ਨਾਲ ਜੁੜਿਆ ਸਾਹਮਣੇ ਆਇਆ ਤੇ ਇੱਕ ਹੋਰ ਜਿਹੜੀ ਖਬਰ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰੀਏ ਕਿ ਕਹਿੰਦੇ ਨੇ ਕਿ ਸਿਵਾ ਜਿਹੜਾ ਦੀ ਕਈ ਵਾਰੀ ਠੰਡਾ ਨਹੀਂ ਹੋਣ ਦਿੱਤਾ ਜਾਂਦਾ, ਪਹਿਲਾਂ ਹੀ ਵੰਡੀਆਂ ਜਿਹੜੀਆਂ ਉਹ ਪੈ ਜਾਂਦੀਆਂ ਨੇ। ਜਿਹੜਾ ਇੱਥੇ ਆਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲਾ ਸੀ ਬਾਬਾ ਹਰਭਜਨ ਸਿੰਘ ਭਲਵਾਨ, ਉਹਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜਿਹੜਾ ਸੀਗਾ ਜੀ ਉਹਦੀ ਜਗ੍ਹਾ ਦੇ ਉੱਤੇ ਅਗਲੇ ਨੂੰ ਜਿਹੜਾ ਉਹ ਨਿਯੁਕਤ ਕਰਨਾ ਸੀਗਾ। ਜਿਹੜਾ ਇਹ ਸਾਂਢੀ ਹਰਭਜਨ ਸਿੰਘ ਭਲਵਾਨ ਉਹ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੀ ਇਸ ਸੰਸਥਾ ਦੇ ਮੁਖੀ ਸੀਗੇ, ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਜੀ ਇਹ ਸੀਗੇ। ਤੋ ਇੱਥੇ ਹੋਇਆ ਇਹ ਕਿ ਸੇਵਾ ਜਿਹੜਾ ਸੀਗਾ ਜੀ ਉਹ ਠੰਡਾ ਹੋਣ ਤੋਂ ਪਹਿਲਾਂ ਇੱਥੇ ਵਾਦ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਇੱਥੇ ਹਰਭਜਨ ਸਿੰਘ ਭਲਵਾਨ ਦੀ ਜਗ੍ਹਾ ਦੇ ਉੱਤੇ ਕਾਰ ਸੇਵਾ ਦੀ ਅਗਲੀ ਜਿਹੜੀ ਜ਼ਿੰਮੇਵਾਰੀ ਸੀ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਸਤਨਾਮ ਸਿੰਘ ਤੇ ਸੁੱਚਾ ਸਿੰਘ ਨੂੰ ਸੰਭਾਲਣ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਦੂਜੇ ਪਾਸੇ ਸੇਵਾ ਸਿੰਘ ਮੈਮੋਰੀਅਲ ਟਰਸਟ ਜਿਹੜਾ ਉਹਨੇ ਇਸ ਫੈਸਲੇ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੀ ਅਗਵਾਈ ਕਰਨ ਲਈ ਦਸਤਾਰਾਂ ਸਿਵਿਆਂ 'ਚ ਨਹੀਂ ਦਿੱਤੀਆਂ ਜਾਂਦੀਆਂ ਜੀ। ਜਿਹੜਾ ਸੇਵਾ ਸਿੰਘ ਮੈਮੋਰੀਅਲ ਟਰਸਟ ਦੇ ਸਕੱਤਰ ਨੇ ਸੁਖਦੇਵ ਸਿੰਘ ਭੌਰ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਵੀ ਨੇ ਜੀ, ਉਹਨਾਂ ਨੇ ਹਰਨਾਮ ਸਿੰਘ ਧੁੰਮਾ ਦੇ ਐਲਾਨ ਦੇ ਬਾਰੇ ਕਿਹਾ ਕਿ ਉਹਨਾਂ ਨੂੰ ਜਾਂ ਕਿਸੇ ਹੋਰ ਟਰਸਟੀ ਨੂੰ ਭਰੋਸੇ ਦੇ ਵਿੱਚ ਨਹੀਂ ਜਿਹੜਾ ਜੀ ਉਹ ਲਿਆ ਗਿਆ।
ਜਿੱਥੇ ਇਹ ਸੇਵਾ ਬਲਿਆ ਉੱਥੇ ਹੀ ਅੱਗੋਂ ਜਿਹੜੀਆਂ ਜੀ ਉਹ ਪੱਗਾਂ ਦੇ ਕੇ ਤੇ ਇਹ ਕਹਿ ਦਿੱਤਾ ਗਿਆ ਜੀ ਵੀ ਤਾਂ ਕਿ ਉੱਥੋਂ ਕਬਜ਼ਾ ਜਿਹੜਾ ਨਾ ਕਿਤੇ ਟੁੱਟ ਜਾਵੇ। ਇਹ ਵੀ ਜਿਹੜੇ ਸੀਗੇ ਸੁਖਦੇਵ ਸਿੰਘ ਭੌਰ ਹੋਰੀ, ਉਹਨਾਂ ਨੇ ਇਹ ਗੱਲ ਕਹੀ ਕਿ ਸਮੂਹ ਟਰਸਟੀਆਂ ਨੇ ਫੈਸਲਾ ਕੀਤਾ ਸੀਗਾ ਕਿ 11 ਮੈਂਬਰਾਂ ਦੀ ਇੱਕ ਬੈਠਕ ਜਿਹੜੀ ਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਊਗੀ, ਜਿਹਦੇ ਵਿੱਚ ਅਗਲੇ ਮੁਖੀ ਦੇ ਬਾਰੇ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਇੱਕ ਟਰਸਟੀ ਨੇ ਪ੍ਰੇਮ ਸਿੰਘ ਭੱਲੜੀ, ਉਹਨਾਂ ਨੇ ਇਹ ਕਿਹਾ ਕਿ ਇਹ ਹਰਨਾਮ ਸਿੰਘ ਧੁੰਮਾ ਹੋਰਾਂ ਦਾ ਨਿੱਜੀ ਫੈਸਲਾ, ਇਹਦੇ ਸੰਬੰਧੀ ਫੈਸਲਾ ਟਰਸਟ ਦੀ ਬੈਠਕ ਦੇ ਵਿੱਚ ਜਿਹੜਾ ਜੀ ਉਹ ਲਿਆ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਵੱਲੋਂ ਕੀਤੀ ਗਈ ਇਸ ਨਿਯੁਕਤੀ ਦਾ ਉਹ ਜਿਹੜਾ ਜੀ ਉਹ ਵਿਰੋਧ ਕਰਦੇ ਨੇ। ਤੋ ਇਹ ਮਾਮਲਾ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਹੋਰ ਭਖਣ ਦੇ ਆਸਾਰ ਜਿਹੜੇ ਉਹ ਨਜ਼ਰ ਆ ਰਹੇ ਨੇ। ਜੇ ਆਪਾਂ ਪੰਜਾਬ ਦੇ ਹਾਲਾਤਾਂ ਦੀ ਜਿਹੜੀ ਉਹ ਗੱਲ ਕਰੀਏ ਤੇ ਮਹਿੰਗੇ ਵਿਆਹ, ਜਿਹੜੀਆਂ ਅੱਡੀਆਂ ਚੁੱਕ ਕੇ ਲਾਏ ਜਾਂਦੇ ਫਾਹੇ, ਪੋਕੀ ਟੌਰ ਦੇ ਵਿੱਚ ਜਿਹੜਾ ਦੀ ਉਹ ਲੱਖਾਂ ਰੁਪਈਏ ਜਿਹੜੇ ਦੀ ਉਹ ਖਰਚ ਕੀਤੇ ਜਾਂਦੇ ਨੇ। ਜਿਹੜੀ ਪ੍ਰੀ ਵੈਡਿੰਗ ਸ਼ੂਟ ਜਿਹੜੇ ਹੁੰਦੇ ਨੇ 50-50 ਹਜ਼ਾਰ ਰੁਪਈਆ, ਲੱਖ ਰੁਪਈਆ ਉਹਦਾ ਜਿਹੜਾ ਦੀ ਉਹ ਖਰਚ ਆਉਂਦਾ। ਵਿਆਹ ਦੇ ਪੰਡਾਲ ਦੇ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਇਹ ਵੀਡੀਓਜ਼ ਜਿਹੜੀਆਂ ਜੀ ਉਹ ਵਿਖਾਈਆਂ ਜਾਂਦੀਆਂ ਨੇ। ਪੰਜਾਬੀ ਲੋਕ ਵਿਖਾਵਾ ਕਰਨ ਵਾਲੇ ਮਾਮਲੇ ਦੇ ਵਿੱਚ ਇਸ ਵੇਲੇ ਇਉਂ ਲੱਗਦਾ ਹੈ ਕਿ ਸਾਰਿਆਂ ਨੂੰ ਪਿੱਛੇ ਜਿਹੜਾ ਦੀ ਉਹ ਛੱਡ ਜਾਣਗੇ। ਪੰਜਾਬ ਦੇ ਵਿੱਚ ਜਿਹੜੀਆਂ ਦਿਖਾਵੇ ਦਾ ਸੱਭਿਆਚਾਰ ਇਸ ਵੇਲੇ ਪ੍ਰਫੁੱਲਤ ਹੋ ਰਿਹਾ। ਇਹਨਾਂ ਵਿਆਹਾਂ ਦੇ ਵਿੱਚ ਹੁੰਦੇ ਖਰਚ ਜਿਹੜੇ ਨੇ ਉਹ ਕਿੰਨੇ ਕੁ ਨੇ, ਇਹ ਤਾਂ ਜਿਹੜੇ ਕਰਦੇ ਨੇ ਉਹਨਾਂ ਨੂੰ ਹੀ ਪਤਾ। ਇਹਨਾਂ ਦੇ ਵਿੱਚੋਂ ਸਾਦਗੀ ਕਿਤੇ ਉੱਡ ਪੁੱਡ ਜਿਹੜੀ ਜੀ ਉਹ ਗਈ ਆ। ਮਹਿੰਗੇ ਮੈਰਿਜ ਪੈਲੇਸ, 5 ਸਟਾਰ ਜਾਂ 7 ਸਟਾਰ ਹੋਟਲਾਂ ਦੇ ਵੱਡੇ ਜਿਹੜੇ ਜੀ ਟੈਂਟਾਂ ਦੇ ਵਿੱਚ ਹੁੰਦੇ ਸ਼ਾਹੀ ਅੰਦਾਜ਼ ਦੇ ਵਿਆਹ ਜਿਹੜੇ ਨੇ, ਉਹਨਾਂ ਨੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਜਿਹੜਾ ਸੀਗਾ ਪੰਜਾਬੀ ਕਲਚਰ ਕਿਤੇ ਉਡਾ ਕੇ ਜਿਹੜਾ ਜੀ ਉਹ ਰੱਖ ਦਿੱਤਾ ਜੀ। ਵੱਡੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਇੱਥੇ ਜਿਹੜੇ ਮੈਰਿਜ ਪੈਲੇਸ ਨੇ ਉਹ ਕਹਿੰਦੇ ਨੇ ਕਿ ਸਾਲਾਨਾ 2 ਲੱਖ ਤੋਂ ਵੱਧ ਮੁੰਡੇ ਕੁੜੀਆਂ ਦੇ ਜਿਹੜੇ ਦੀ ਉਹ ਵਿਆਹ ਹੁੰਦੇ ਨੇ। ਸੂਬੇ ਦੇ ਵਿੱਚ 2000 ਦੇ ਕਰੀਬ ਇਸ ਤਰ੍ਹਾਂ ਦੇ ਮੈਰਿਜ ਪੈਲੇਸ ਹੈ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਫੀਸਾਂ ਵਗੈਰਾ ਲੈਣ ਤੋਂ ਬਾਅਦ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਦਿੱਤੀ ਜਿਹੜੀ ਜੀ ਉਹ ਗਈ ਆ। ਇੱਥੇ ਜਿਹੜੇ ਵਿਆਹ ਚੱਲਦੇ ਨੇ 2000 ਮੈਰਿਜ ਪੈਲਸਾਂ ਤੋਂ ਬਿਨਾਂ ਪੰਜਾਬ ਦੇ ਵਿੱਚ 4000 ਮੈਰਿਜ ਪੈਲਸ ਇਸ ਤਰ੍ਹਾਂ ਵੀ ਨੇ ਜਿਹੜੇ ਗੈਰ ਕਾਨੂੰਨੀ ਜਿਹੜਾ ਜੀ ਉਹ ਚੱਲਦੇ ਨੇ। ਅਮੀਰ ਲੋਕ ਜਿਹੜੇ ਨੇ ਜੀ ਉਹਨਾਂ ਨੇ ਪੈਲਸਾਂ ਦੀ ਜਗ੍ਹਾ ਦੇ ਉੱਤੇ ਹੋਟਲਾਂ ਦੇ ਵਿੱਚ ਵਿਆਹ ਵਗੈਰਾ ਜਿਹੜਾ ਉਹ ਕੀਤੇ ਜਾਂਦੇ ਆ। ਹੋਟਲਾਂ ਦੇ ਵਿੱਚ ਵਿਆਹ ਦਾ ਖਰਚ ਸਿਰਫ ਖਾਣ ਪੀਣ ਦੇ ਉੱਤੇ 50 ਲੱਖ ਤੋਂ 1 ਕਰੋੜ ਰੁਪਈਏ ਤੱਕ ਨੂੰ ਜਿਹੜਾ ਜੀ ਉਹ ਪਹੁੰਚ ਜਾਂਦਾ। ਲੁਧਿਆਣਾ, ਮੋਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਇਸ ਤਰ੍ਹਾਂ ਦੇ ਮੈਰਿਜ ਪੈਲਸਾਂ ਦੀ ਵੱਡੀ ਗਿਣਤੀ ਆ ਜਿੱਥੇ ਵਿਆਹ ਦਾ ਖਰਚਾ ਸਿਰਫ ਕਿਰਾਇਆ ਜਿਹੜਾ 10 ਤੋਂ 30 ਲੱਖ ਰੁਪਈਏ ਆਉਂਦਾ। ਔਰ ਇਹ ਕਿਹਾ ਜਾ ਰਿਹਾ ਜਿਹੜੇ ਦਰਮਿਆਨੇ ਮੈਰਿਜ ਪੈਲਸ ਨੇ ਉਹਨਾਂ ਦੀ ਗਿਣਤੀ 2500 ਤੋਂ ਵੱਧ ਹੈ ਜਿਨ੍ਹਾਂ ਦੇ ਵਿੱਚ ਪ੍ਰੋਗਰਾਮਾਂ ਦਾ ਬਾਕੀ ਛੱਡ ਕੇ ਖਰਚਾ ਜਿਹੜਾ ਜੀ 4 ਤੋਂ 7 ਲੱਖ ਰੁਪਈਏ ਜਿਹੜਾ ਜੀ ਉਹ ਮੰਨਿਆ ਜਾਂਦਾ। ਜਿਹੜੀ ਮਹਿੰਗੀ ਸ਼ਰਾਬ ਹੈ ਉਹ ਇਹਨਾਂ ਵਿਆਹਾਂ ਦੇ ਵਿੱਚ ਖਾਸ ਹਿੱਸਾ ਜਿਹੜਾ ਜੀ ਉਹ ਬਣਦੀ ਆ ਜਿਹਦੇ ਖਰਚਾ 30 ਤੋਂ 40 ਲੱਖ ਰੁਪਈਏ ਜਿਹੜਾ ਜੀ ਉਹ ਵੱਖਰਾ ਆਉਂਦਾ। ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਜਿਹੜੀ ਜੀ ਉਹ ਕਰਦੇ ਹਾਂ ਤੇ ਲਹਿੰਦੇ ਪੰਜਾਬ ਦੇ ਵਿੱਚ ਭਾਵ ਕਿ ਪਾਕਿਸਤਾਨ ਦੇ ਵਿੱਚ ਉਹ ਪੰਜਾਬ ਅੱਗੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਲੰਘ ਗਿਆ। ਜਿਨ੍ਹਾਂ ਨੇ ਉੱਥੋਂ ਦੀ ਸਰਕਾਰ ਨੇ 19 ਜਨਵਰੀ 2016 ਦੇ ਵਿੱਚ ਪੰਜਾਬ ਮੈਰਿਜ ਫੰਕਸ਼ਨ ਆਰਡੀਨੈਂਸ ਜਾਰੀ ਕਰਕੇ ਇੱਕ ਡਿਸ਼ ਪ੍ਰਣਾਲੀ ਜਿਹੜੀ ਜੀ ਉਹ ਲਾਗੂ ਕੀਤੀ ਹੋਈ ਆ ਜਿਹਦੇ ਵਿੱਚ ਦਰਜਨਾਂ ਤਰ੍ਹਾਂ ਦੇ ਪਕਵਾਨ ਕੋਈ ਨਹੀਂ ਬਣਾ ਸਕਦਾ। ਮਹਿਮਾਨਾਂ ਦੀ ਗਿਣਤੀ ਦੀ ਹੱਦ ਤੈਅ ਕੀਤੀ ਗਈ ਆ। ਉਲੰਘਣਾ ਕਰਨ ਵਾਲੇ ਨੂੰ 1 ਮਹੀਨੇ ਤੱਕ ਦੀ ਕੈਦ, 50,000 ਤੋਂ 20 ਲੱਖ ਰੁਪਈਏ ਤੱਕ ਦਾ ਜੁਰਮਾਨਾ ਜਿਹੜਾ ਜੀ ਉਹ ਹੋ ਸਕਦਾ। ਇੱਥੇ ਇੱਕ ਦਾਲ ਤੇ ਇੱਕ ਸਬਜ਼ੀ ਜਿਹੜੀ ਹੈ ਜੀ ਉਹ ਕੰਪਲਸਰੀ ਕੀਤੀ ਗਈ ਆ। ਇਹਦੇ ਤੋਂ ਉੱਪਰ ਜਿਹੜੀ ਉਹ ਬਣਾਈ ਨਹੀਂ ਜਾ ਸਕਦੀ। ਭਾਵ ਕਿ ਲਹਿੰਦਾ ਪੰਜਾਬ ਜਿਹੜਾ ਜੀ ਉਹ ਚੜ੍ਹਦੇ ਪੰਜਾਬ ਦੇ ਨਾਲੋਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਅੱਗੇ ਜ਼ਰੂਰ ਜਿਹੜਾ ਜੀ ਉਹ ਲੰਘ ਗਿਆ। ਪਰ ਇੱਥੇ ਚੜ੍ਹਦੇ ਪੰਜਾਬ ਦੇ ਵਿੱਚ ਅੰਨ੍ਹੇਵਾਹ ਕੀਤਾ ਜਾ ਰਿਹਾ ਖਰਚ ਤੇ ਖਾਸ ਤੌਰ ਦੇ ਉੱਤੇ ਵਿਆਹਾਂ ਦੇ ਵਿੱਚ ਚੱਲਦੀਆਂ ਜਿਹੜੀਆਂ ਜੀ ਉਹ ਗੋਲੀਆਂ ਜਿੱਥੇ ਸੁਰੱਖਿਅਤ ਹੀ ਕੋਈ ਨੀਗਾ ਉਹਦੇ ਬਾਰੇ ਦੇ ਵਿੱਚ ਕਿਹਾ ਜਿਹੜਾ ਜੀ ਜਾ ਸਕਦਾ ਹੈ ਕਿ ਇਹ ਕਹਿਣ ਨੂੰ ਚੜ੍ਹਦਾ ਹੈ ਜੀ ਪਰ ਲੱਥ ਰਿਹਾ
ਖਰਚਿਆਂ ਵਾਲੇ ਮਾਮਲੇ ਦੇ ਵਿੱਚ। ਔਰ ਲਹਿੰਦਾ ਪੰਜਾਬ ਜਿਹੜਾ ਜੀ ਉਹ ਇਸ ਮਾਮਲੇ ਦੇ ਵਿੱਚ ਚੜ੍ਹਤ ਦੇ ਵਿੱਚ ਕਿਹਾ ਜਾ ਸਕਦਾ ਹੈ। ਤੇ ਜਾਂਦੇ ਜਾਂਦੇ ਏਅਰਲਾਈਨਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਹਸਤੀਆਂ ਨੇ ਉਹ ਆਪਣੀ ਹਿੰਡ ਪਗਾਉਂਦੀਆਂ ਨੇ। ਹਮੇਸ਼ਾ ਆਪਣੇ ਬਿਆਨਾਂ ਦੀ ਵਜ੍ਹਾ ਕਰਕੇ ਵਿਵਾਦ ਦੇ ਵਿੱਚ ਰਹਿੰਦੀ ਪ੍ਰਗਿਆ ਠਾਕੁਰ ਜਿਹੜੀ ਹੈ ਜੀ, ਉਹਦੇ ਨਾਲ ਇੱਕ ਹੋਰ ਵਿਵਾਦ ਜੁੜਿਆ ਕਿ ਦਿੱਲੀ ਤੋਂ ਇੱਕ ਪ੍ਰਾਈਵੇਟ ਏਅਰਲਾਈਨ ਜਿਹੜੀ ਹੈ ਜੀ ਉਹਨੇ ਇਹ ਦਾਅਵਾ ਕੀਤਾ ਸੀਗਾ ਕਿ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਦਿੱਲੀ ਭੋਪਾਲ ਫਲਾਈਟ ਦੇ ਮੈਂਬਰਾਂ ਨੇ ਜਿਹੜਾ ਸੀਗਾ ਨਾਨ ਐਮਰਜੈਂਸੀ ਕਿਊ ਦੇ ਵਿੱਚ ਸੀਟ ਵੱਲ ਜਾਣ ਨੂੰ ਕਿਹਾ ਸੀਗਾ, ਕਿਉਂਕਿ ਉਹ ਵੀਲ ਚੇਅਰ ਦੇ ਉੱਤੇ ਸੀ, ਪਰ ਉਹਨੇ ਨਾ ਕਰਤੀ, ਜਿਹਦੇ ਕਰਕੇ ਇਸ ਫਲਾਈਟ ਦੇ ਵਿੱਚ ਦੇਰੀ ਜਿਹੜੀ ਹੋਈ। ਏਅਰਲਾਈਨ ਦੇ ਬੁਲਾਰੇ ਦੇ ਮੁਤਾਬਕ ਇੱਕ ਪਾਸੇ ਕੁਝ ਜਿਹੜੇ ਪੈਸੇਂਜਰ ਸੀ ਉਹਨਾਂ ਨੇ ਠਾਕੁਰ ਤੋਂ ਉਹਨਾਂ ਦੀ ਜਿਹੜੀ ਹੰਗਾਮੀ ਸੀਟ ਦੀ ਕਤਾਰ ਬਦਲ ਕੇ ਗੈਰ ਹੰਗਾਮੀ ਕਤਾਰ ਦੇ ਵਿੱਚ ਕਰਨ ਦੀ ਬੇਨਤੀ ਕੀਤੀ, ਜਦਕਿ ਕੁਝ ਹੋਰਾਂ ਨੇ ਉਹਨਾਂ ਨੂੰ ਜਹਾਜ਼ ਦੇ ਵਿੱਚੋਂ ਲਾਉਣ ਦੀ ਰਿਕੁਐਸਟ ਜਿਹੜੀ ਕੀਤੀ, ਕਿਉਂਕਿ ਉਹ ਸੀਟ ਬਦਲਣ ਤੋਂ ਨਾ ਕਰ ਰਹੀ ਸੀਗੀ। ਭਾਜਪਾ ਸੰਸਦ ਮੈਂਬਰ ਨੇ ਉਹ ਜਿਹੜੀ ਸੀ ਗੈਰ ਹੰਗਾਮੀ ਸੀਟ ਵੱਲ ਚਲੇਗੀ ਔਰ ਇਹ ਉਡਾਨ ਜਿਹੜੀ ਸੀਗੀ, ਇਹ ਫਲਾਈਟ ਸੀਗੀ, ਇਹਦੇ ਵਿੱਚ 35 ਮਿੰਟ ਦੀ ਦੇਰੀ ਹੋਈ। ਜਿਹੜੀ ਇਹ ਪ੍ਰਾਈਵੇਟ ਏਅਰਲਾਈਨ ਹੈ ਉਹਦੇ ਵੱਲੋਂ ਸਪਸ਼ਟੀਕਰਨ ਤੋਂ ਬਾਅਦ ਠਾਕੁਰ ਦੀ ਸ਼ਿਕਾਇਤ ਤੋਂ ਬਾਅਦ ਇਹ ਆਇਆ, ਜਿਹਦੇ ਵਿੱਚ ਉਹਨਾਂ ਏਅਰਲਾਈਨ ਦੇ ਉੱਤੇ ਬੁਕਿੰਗ ਵਾਲੀ ਸੀਟ ਨਾ ਦੇਣ ਦਾ ਦੋਸ਼ ਜਿਹੜਾ ਜੀ ਉਹ ਲਾਇਆ ਸੀਗਾ। ਪ੍ਰਗਿਆ ਠਾਕੁਰ ਨੇ ਜਿਹੜੀ ਇੱਕ ਸੀਟ ਇਹਦੇ ਵਿੱਚ ਬੁੱਕ ਕੀਤੀ ਹੋਈ ਸੀ ਉਹ ਵੀਲ ਚੇਅਰ ਦੇ ਉੱਤੇ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚੀ। ਭੋਪਾਲ ਹਵਾਈ ਅੱਡੇ ਦੇ ਬਾਹਰ ਉਹਨੇ ਜਿਹੜਾ ਸੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੋਸ਼ ਲਾਇਆ ਕਿ ਸਟਾਫ ਨੇ ਯਾਤਰੀਆਂ ਦੇ ਨਾਲ ਸਹੀ ਵਰਤਾਅ ਜਿਹੜਾ ਜੀ ਉਹ ਨਹੀਂ ਕੀਤਾ। ਪ੍ਰਗਿਆ ਠਾਕੁਰ ਨੇ ਕਿਹਾ ਕਿ ਬੁੱਕ ਕੀਤੀ ਸੀਟ ਉਹਨੂੰ ਨਹੀਂ ਜਿਹੜਾ ਜੀ ਉਹ ਦਿੱਤੀ ਗਈ। ਅਸਲ ਦੇ ਵਿੱਚ ਇਹ ਹੈ ਜੀ ਕਿ ਉਹ ਵੀਲ ਚੇਅਰ ਦੇ ਉੱਤੇ ਆਈ ਸੀ, ਉਹ ਆਪਣੀ ਸੀਟ ਜਿਹੜੀ ਅਸਲ ਦੇ ਵਿੱਚ ਉਹਦੀ ਬੁਕਿੰਗ ਸੀ ਉਹਨੂੰ ਛੱਡ ਕੇ ਉਹ ਫਸਟ ਕਲਾਸ ਦੇ ਵਿੱਚ ਜਿਹੜਾ ਜੀ ਉਹ ਜਾਣਾ ਚਾਹੁੰਦੀ ਸੀ, ਜਿੱਥੋਂ ਇਹ ਰੌਲਾ ਜਿਹੜਾ ਜੀ ਉਹ ਪਿਆ। ਅਕਸਰ ਉਹਦੇ ਵੱਲੋਂ ਜਿਹੜੇ ਵਿਵਾਦਤ ਬਿਆਨ ਨੇ ਉਹ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਜਿਹੜਾ ਜੀ ਉਹ ਸਾਹਮਣੇ ਆਉਂਦੇ ਨੇ, ਜਾਂ ਵਿਵਾਦ ਉਹਦੇ ਨਾਲ ਜੁੜ ਜਾਂਦੇ ਨੇ ਜਾਂ ਉਹ ਜਾ ਕੇ ਵਿਵਾਦਾਂ ਦੇ ਨਾਲ ਜਿਹੜਾ ਜੀ ਉਹ ਜੁੜ ਜਾਂਦੀ ਹੈ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ ਤੇ ਮਿਲਦੇ ਹਾਂ ਕੱਲ੍ਹ ਨੂੰ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।